ਕਿ ਆਪਾਂ ਇਸ ਵੇਲੇ ਦੀ ਸਭ ਤੋਂ ਵੱਡੀ ਪੰਥਕ ਚਰਚਾ ਤੋਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੌਮ ਤੋਂ ਮਾਫੀ ਮੰਗੀ ਹੈ ਤੇ ਸਵਾਲ ਇਹ ਪੈਦਾ ਹੋ ਗਿਆ ਸ਼ਰਮਾ ਜੀ ਕਿ ਕੀ ਕੌਮ ਬਾਦਲ ਦਲ ਨੂੰ ਮਾਫ ਕਰੇਗੀ? ਜੀ ਪ੍ਰਵੀਨ ਜੀ, ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀਗਾ, ਜਿਹਦੇ ਸੰਬੰਧ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਾਏ ਜਾਂਦੇ ਨੇ ਜੀ ਤੇ ਉਸ ਸਮੇਂ ਸਮੁੱਚੀ ਅਕਾਲੀ ਲੀਡਰਸ਼ਿਪ ਆਪਣੇ ਪਾਰਟੀ ਪ੍ਰਧਾਨ ਸਣੇ ਉੱਥੇ ਹਾਜ਼ਰ ਰਹਿੰਦੀ ਹੈ ਤੇ ਗੁਰੂ ਦੀ ਹਾਜ਼ਰੀ ਦੇ ਵਿੱਚ ਨਤਮਸਤਕ ਹੁੰਦਿਆ ਸੇਵਾ ਭਾਵ ਨਾਲ ਉਹ ਭਾਂਡਿਆਂ ਦੀ ਸੇਵਾ, ਇਹਨਾਂ ਜੁੱਤਿਆਂ ਦੀ ਸੇਵਾ ਤੇ ਹੋਰ ਉਹਦੇ ਵਿੱਚ ਸ਼ਾਮਲ ਹੋਣ ਦੇ ਨਾਲ ਉਹ ਉੱਥੇ ਕੀਰਤਨ ਸਰਵਣ ਕਰਦੇ ਨੇ ਤੇ 3 ਦਿਨ ਉੱਥੇ ਹੀ ਰਹਿੰਦੇ ਨੇ। ਤੀਸਰੇ ਦਿਨ ਭੋਗ ਉਪਰੰਤ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਅਕਾਲ ਤਖਤ ਸਾਹਿਬ ਦੇ ਉਸ ਗਲਿਆਰੇ ਦੀ, ਉਸ ਦਰਬਾਰ ਸਾਹਿਬ ਦੇ ਗਲਿਆਰੇ ਦੀ ਮੌਜੂਦਗੀ ਦੇ ਵਿੱਚ ਸੁਖਬੀਰ ਬਾਦਲ ਹੋਰੀ ਮਾਫੀ ਮੰਗਦੇ ਨੇ ਸਮੁੱਚੀ ਸਿੱਖ ਕੌਮ ਤੋਂ। ਜੀ ਜੀ ਤੇ ਇਸ ਹਵਾਲੇ ਨਾਲ ਮਾਫੀ ਮੰਗਦੇ ਨੇ ਕਿ ਮੈਂ, ਮੇਰੇ ਪਿਤਾ ਜੀ, ਮੇਰੀ ਲੀਡਰਸ਼ਿਪ, ਸਾਡੀ ਸਰਕਾਰ ਤੇ ਸਾਡੇ ਕਿਸੇ ਵਰਕਰ ਤੋਂ ਵੀ ਜੇਕਰ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ, ਕਿਸੇ ਨੂੰ ਠੇਸ ਪਹੁੰਚਾਈ ਗਈ ਹੋਵੇ ਤਾਂ ਉਹਦੇ ਲਈ ਸਾਨੂੰ ਮਾਫ ਕਰ ਦਿਓ। ਨਾਲ ਹੀ ਉਹ ਮਾਫੀ ਮੰਗਦੇ ਨੇ ਕਿ ਸਾਡੀ ਸਰਕਾਰ ਦੇ ਸਮੇਂ ਜਿਹੜੀਆਂ ਬੇਅਦਬੀਆਂ ਹੋਈਆਂ, ਅਸੀਂ ਉਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜ ਨਹੀਂ ਸਕੇ ਤੇ ਸਜ਼ਾਵਾਂ ਨਹੀਂ ਦੇ ਸਕੇ, ਉਹਦੇ ਲਈ ਸਾਨੂੰ ਮਾਫ ਕਰ ਦਿਓ। ਪ੍ਰਵੀਨ ਜੀ, ਸੁਖਬੀਰ ਬਾਦਲ ਜਾਂ ਅਕਾਲੀ ਦਲ ਬਾਦਲ ਵੱਲੋਂ ਇਹ ਤੀਜੀ ਮਾਫੀ ਮੰਗੀ ਗਈ ਹੈ। ਪਹਿਲੀਆਂ 2 ਮਾਫੀਆਂ ਇਹਨਾਂ ਨੇ ਗੋਲ-ਮੋਲ ਮੰਗੀਆਂ ਜੀ। ਤੀਜੀ ਮਾਫੀ 'ਚ ਥੋੜੀ ਜੀ ਗੰਢ ਖੋਲੀ ਹੈ। ਮੈਂ ਥੋੜੀ ਜੀ ਇਸ ਲਈ ਕਹਿ ਰਿਹਾ ਕਿ ਅਜੇ ਵੀ ਇਹ ਪੂਰੀ ਖੁੱਲ ਕੇ ਨਹੀਂ ਆਏ ਸਾਹਮਣੇ। ਠੀਕ ਹੈ। ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ 2018 'ਚ ਕਿਹਾ ਗਿਆ ਕਿ ਗਾਹੇ ਵਗਾਹੇ ਗਲਤੀ ਫਲਤੀ ਨਾਲ, ਭਰਮ ਭੁਲੇਖੇ ਨਾਲ, ਅਣਜਾਣੇ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਸਾਨੂੰ ਮਾਫ ਕਰ ਦਿਓ। 2015 ਦੇ ਘਟਨਾਕ੍ਰਮ ਨੂੰ 2018 'ਚ ਆ ਕੇ ਅਣਜਾਣੇ 'ਚ ਗਲਤੀਆਂ ਵਾਲੀਆਂ ਮਾਫੀ ਮੰਗੀ ਗਈ ਜੀ। ਅਣਜਾਣੇ 'ਚ ਗਲਤੀਆਂ ਵਾਲੀ ਮਾਫੀ ਆਪਾਂ ਸਾਰੇ ਹੀ ਮੰਗਦੇ ਹਾਂ ਗੁਰੂ ਦੀ ਹਾਜ਼ਰੀ 'ਚ ਖੜ ਕੇ। ਕੋਈ ਮਾਈਕ ਤੇ ਬੋਲ ਕੇ ਮੰਗ ਲੈਂਦਾ ਤੇ ਕੋਈ ਆਪਣੇ ਮਨ ਦੇ ਨਾਲ ਗੁਰੂ ਨਾਲ ਗੱਲਾਂ ਕਰਦਿਆਂ ਮੰਗ ਲੈਂਦਾ। ਸੋ ਅਸੀਂ ਕਹਿੰਦੇ ਆ ਕਿ ਜੇਕਰ ਗਲਤੀ ਨਾਲ ਵੀ, ਭਰਮ ਭੁਲੇਖੇ ਨਾਲ ਵੀ ਕੋਈ ਗੁਨਾਹ ਹੋ ਗਿਆ ਤਾਂ ਉਹਦੇ ਮਾਫ ਕਰ ਦਿਓ। ਫਿਰ ਦੂਸਰੀ ਗਲਤੀ ਮੰਨੀ ਇਹਨਾਂ ਨੇ ਜਾਂ ਮਾਫੀ ਮੰਗੀ ਦੂਸਰੀ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਭੋਗ ਤੇ। ਸੁਖਬੀਰ ਬਾਦਲ ਨੇ ਉੱਥੇ ਵੀ ਇਸ਼ਾਰਾ ਕੀਤਾ ਸੀ ਕਿ ਸਾਤੋਂ ਜੇਕਰ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਕੋਤਾਹੀ ਹੋ ਗਈ ਹੋਵੇ, ਗੁਨਾਹ ਹੋ ਗਿਆ ਹੋਵੇ ਤਾਂ ਅਸੀਂ ਗੁਰੂ ਤੋਂ ਖਿਮਾ ਮੰਗਦੇ ਹਾਂ। ਜੀ ਜੀ। ਤੀਸਰਾ ਹੁਣ 103ਵਾਂ ਜਦੋਂ ਸਥਾਪਨਾ ਦਿਵਸ ਸੀਗਾ, ਉਹਦੇ ਜਦੋਂ ਭੋਗ ਪਾਏ ਗਏ, ਭੋਗ ਉਪਰੰਤ ਸੁਖਬੀਰ ਬਾਦਲ ਨੇ ਇੱਕ ਤਰ੍ਹਾਂ ਨਾਲ ਗਲ 'ਚ ਪੱਲਾ ਪਾ ਕੇ ਇਹ ਖਿਮਾ ਜਾਚਨਾ ਕੀਤੀ ਕਿ ਸਾਡੀ ਸਰਕਾਰ ਦੇ ਸਮੇਂ ਬੇਅਦਬੀਆਂ ਹੋ ਗਈਆਂ ਜੀ, ਉਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਸਕੇ ਅਸੀਂ, ਉਹਦਾ ਗਮ ਲੈ ਕੇ ਮੇਰੇ ਪਿਤਾ ਜੀ ਇਸ ਦੁਨੀਆ ਤੋਂ ਵੀ ਚਲੇ ਗਏ। ਠੀਕ ਹੈ। ਵੈਸੇ ਤਾਂ ਉਹ ਇਹ ਗਮ ਲੈ ਕੇ ਵੀ ਨਾਲੇ ਚਲੇ ਗਏ ਕਿ ਮੈਂ 6ਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਿਆ। ਪ੍ਰਵੀਨ ਜੀ, ਜਦੋਂ ਯੁਵਰਾਜ ਸਿੰਘ ਨੇ 6 ਛੱਕੇ ਮਾਰੇ ਇੱਕ ਓਵਰ 'ਚ 6 ਗੇਂਦਾਂ ਤੇ, ਹਾਂਜੀ, ਉਹ ਤੋਂ ਬਾਅਦ ਇੱਕ ਸਮਾਗਮ 'ਚ ਯੁਵਰਾਜ ਸਿੰਘ ਨੂੰ ਸਨਮਾਨਿਤ ਕਰਨਾ ਸੀ। ਠੀਕ ਹੈ। ਤੇ ਜਦੋਂ ਸਮਾਗਮ ਰੱਖਿਆ ਗਿਆ ਤਾਂ ਉਹਦੇ ਵਿੱਚ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ। ਠੀਕ ਹੈ। ਉਹਨੇ ਦਿਨੀ ਪੰਜਾਬ ਦੀ ਸਿਆਸਤ 'ਚ ਚਰਚਾ ਚੱਲਦੀ ਸੀ ਕਿ ਸੁਖਬੀਰ ਬਾਦਲ ਨੂੰ ਹੁਣ ਆਖਰੀ ਬਰੇ ਬੁਰੇ 'ਚ ਤਾਂ ਮੁੱਖ ਮੰਤਰੀ ਬਣਾ ਹੀ ਦੇਣਗੇ ਪ੍ਰਕਾਸ਼ ਸਿੰਘ ਬਾਦਲ। ਇੱਕ ਵਾਰ ਤਾਂ ਮੁੱਖ ਮੰਤਰੀ ਦਾ ਉਹਦਾ ਦੇ ਹੀ ਦੇਣਗੇ। ਉਸ ਸਮਾਗਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਯੁਵਰਾਜ ਸਿੰਘ ਨੂੰ ਸੰਬੋਧਨ ਹੋ ਕੇ ਇੱਕ ਮੰਚ ਤੋਂ ਕਹਿੰਦੇ ਕਿ ਯੁਵਰਾਜ ਸਿੰਘ, ਠੀਕ ਹੈ, ਤੂੰ 6 ਗੇਂਦਾਂ ਤੇ 6 ਛੱਕੇ ਮਾਰਤੇ, 5 ਤਾਂ ਮੈਂ ਵੀ ਵਾਰੀ ਬੈਠਾ, ਇੱਕ ਰਹਿੰਦਾ ਮੇਰਾ ਵੀ ਬਸ। ਅੱਛਾ, ਠੀਕ ਹੈ। ਸੋ ਇਸ ਲਈ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ, 6ਵੀਂ ਵਾਰ ਬਣਨ ਦੀ ਇੱਛਾ ਰੱਖਦੇ ਸੀ। ਸੋ ਜਿੱਥੇ ਸੁਖਬੀਰ ਬਾਦਲ ਦੇ ਹਵਾਲੇ ਨਾਲ ਇਹ ਹੈ ਕਿ ਉਹਨਾਂ ਨੂੰ ਇਹ ਪੀੜ ਸੀ ਕਿ ਹਾਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦੇ ਸਕੇ, ਉੱਥੇ ਕਿਤੇ ਨਾ ਕਿਤੇ ਮਨ 'ਚ 6ਵੀਂ ਵਾਰ ਬਣਨ ਦੀ ਇੱਛਾ ਵੀ ਸੀ। ਪਰ ਅਕਾਲੀ ਦਲ ਪੜਾਅ ਦਰ ਪੜਾਅ ਇਸ ਅਸਰ 'ਚ ਆਇਆ ਕਿ ਸੱਤਾ ਤੋਂ ਲਾਂਭੇ ਹੁੰਦਿਆਂ ਹੀ, ਲਗਾਤਾਰ 2 ਵਾਰ ਸੱਤਾ 'ਚ ਆਉਣ ਤੋਂ ਬਾਅਦ ਲਾਂਭੇ ਹੁੰਦਿਆਂ ਹੀ ਬਿਲਕੁਲ ਕਿਨਾਰੇ ਤੇ ਚਲਾ ਗਿਆ ਤੇ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਵੀ ਨਹੀਂ ਆਇਆ। ਵਿਰੋਧੀ ਧਿਰ 'ਚ ਨਵੀਂ ਪਾਰਟੀ ਆਮ ਆਦਮੀ ਪਾਰਟੀ ਆ ਗਈ ਸੀ ਉਸ ਵਾਰ ਤੇ ਕਾਂਗਰਸ ਦੀ ਸਰਕਾਰ ਬਣ ਗਈ। ਦੂਸਰੀ ਵਾਰ ਲੋਕਾਂ ਨੂੰ ਹੁੰਦਾ ਕਿ ਜਾਂ ਤਾਂ ਸੱਤਾਧਾਰੀ ਧਿਰ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਰੋਸਾ ਹੋਊਗਾ ਤੇ ਉਹ ਰੋਸਾ ਉਹਨਾਂ ਦੇ ਖਿਲਾਫ ਨਿਕਲੂਗਾ ਤਾਂ ਉਹ ਲਾਂਭੇ ਹੋਣਗੇ, ਅਕਾਲੀ ਦਲ ਦੇ ਖਿਲਾਫ ਤਾਂ ਹੁਣ ਕੁਛ ਹੈ ਨਹੀਂਗਾ ਜੀ।
ਜੀ ਜੀ। ਪਰ ਨਤੀਜੇ ਆਏ ਬਿਲਕੁਲ ਉਲਟ। ਸੱਤਾਧਾਰੀ ਧਿਰ ਵਿਰੋਧੀ ਧਿਰ ਬਣ ਗਈ, ਵਿਰੋਧੀ ਧਿਰ ਸੱਤਾਧਾਰੀ ਧਿਰ ਬਣ ਗਈ, ਤੇ ਅਕਾਲੀ ਦਲ ਤੀਏ ਦੇ ਤੀਏ ਧਿਰ ਉਲਟਾ ਪਿਛਲੀ ਵਾਰ ਨਾਲੋਂ ਐਮਐਲਏ ਜਮਾ ਘਟ ਗਏ। ਸੋ ਇਸ ਚੀਜ਼ ਨੇ ਵੀ ਅਕਾਲੀ ਦਲ ਨੂੰ ਝੰਜੋੜਿਆ ਕਿ ਇਹਦਾ ਮਤਲਬ ਸਾਡੇ ਨਾਲ ਤਾਂ ਹੁਣ ਮਤਲਬ ਕਿ ਪਿੰਡ ਅਸੀਂ ਕਹਿੰਦੇ ਸੀ ਕਿਸਾਨੀ ਵੋਟ ਬੈਂਕ ਆ, ਉਹ ਵੀ ਗਿਆ। ਅਸੀਂ ਕਹਿੰਦੇ ਸੀ ਅਸੀਂ ਪੰਥਕ ਜਮਾਤ ਆ, ਸਾਡੇ ਨਾਲ ਉਹ ਵੀ ਗਿਆ, ਤੇ ਸਾਡੇ ਕੋਲ ਕੀ ਰਿਹਾ। ਤੇ ਇਸ ਗੱਲ ਲਈ ਸੁਖਬੀਰ ਬਾਦਲ ਤੇ ਲਗਾਤਾਰ ਦਬਾਅ ਸੀ, ਜਾਂ ਲਗਾਤਾਰ ਅੰਦਰ ਇਹ ਮੰਥਨ ਚੱਲਦਾ ਸੀ, ਜਾਂ ਰਿਪੋਰਟਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਆਪਣੀ ਟੀਮ ਬਣਾ ਕੇ ਜਿਹੜੀ ਖੋਜ ਕਰਾਈ, ਉਹਦੇ ਵਿੱਚ ਵੀ ਹਵਾਲਾ ਆਇਆ ਕਿ ਭਾਈ ਮਾਫੀ ਮੰਗ ਲੈਣੀ ਚਾਹੀਦੀ ਹੈ। ਹੁਣ ਤੀਜੀ ਵਾਰ ਜਦੋਂ ਮਾਫੀ ਮੰਗੀ, ਤਦ ਵੀ ਉਹ ਸ਼ਬਦਾਂ ਤੇ ਗੌਰ ਕਰੋ। ਠੀਕ ਹੈ। ਸੁਖਬੀਰ ਬਾਦਲ ਹੋਰਾਂ ਨੇ ਕਿਹਾ ਕਿ ਅਸੀਂ ਗੁਨਾਹਗਾਰਾਂ ਨੂੰ, ਅਸੀਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਹੀਂ ਫੜ ਸਕੇ, ਇਸ ਲਈ ਸਾਨੂੰ ਮਾਫ ਕਰ ਦਿਓ। ਸਜ਼ਾਵਾਂ ਨਹੀਂ ਦੇ ਸਕੇ, ਇਸ ਲਈ ਮਾਫ ਕਰ ਦਿਓ। ਇਹ ਨਹੀਂ ਕਿਹਾ ਕਿ ਸਾਡੇ ਕਾਰਜਕਾਲ ਚ ਗੁਨਾਹ ਹੋ ਗਿਆ, ਇਸ ਲਈ ਸਾਨੂੰ ਮਾਫ ਕਰ ਦਿਓ। ਕਹਿੰਦਾ ਕਿ ਤੁਸੀਂ ਕਰਾਇਆ ਜੀ। ਲੋਕ ਵੀ ਇਹ ਸਮਝਦੇ ਕਿ ਠੀਕ ਹੈ ਜੇ ਤੁਸੀਂ ਨਹੀਂ ਕਰਾਇਆ, ਪਰ ਤੁਹਾਡੀ ਅਗਵਾਈ ਚ ਸਰਕਾਰ ਹੋਵੇ ਤੇ ਹੋ ਜਵੇ, ਜ਼ਿੰਮੇਵਾਰ ਨਹੀਂ। ਜੀ ਜੀ। ਜ਼ਿੰਮੇਵਾਰੀ ਕਿਹਦੀ ਹੈ? ਇਹ ਤੋਂ ਵੀ ਗਾਂਹ ਤੱਕ ਇੱਕ ਚੋਰ ਉੱਪਰ ਸੀਨਾ ਜੋਰੀ, ਕਹਿੰਦੇ ਕਿ ਉਹ ਪਹਿਲਾਂ ਤਾਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਫੜਨੇ ਦੋਸ਼ੀ ਸੀ, ਤੇ ਜਿਹੜੇ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਮੰਗ ਕਰ ਰਹੇ ਸੀ, ਜਿਨ੍ਹਾਂ ਦੇ ਮਨਾਂ 'ਚ ਇਹ ਠੇਸ ਪਹੁੰਚੀ, ਰੋਸਾਪਨ ਪਿਆ, ਉਹਨਾਂ ਨੇ ਹੱਥੇ ਬੈਠੇ ਸ਼ਰਧਾਲੂਆਂ ਤੇ ਗੋਲੀਆਂ ਭਰਾਈਆਂ, ਤੇ ਪਰਚਿਆਂ 'ਚ ਲਿਖਿਆ, FIR 'ਚ ਲਿਖਿਆ ਕਿ ਗੋਲੀਆਂ ਵੀ ਅਣਪਛਾਤੀਆਂ, ਪੁਲਿਸ ਵੀ ਅਣਪਛਾਤੀ, ਰਫਲਾਂ ਵੀ ਅਣਪਛਾਤੀਆਂ, ਤੇ ਫਿਰ ਤੁਹਾਡੇ ਖਿਲਾਫ ਇੱਕ ਰੋਸ ਹੋਰ ਪਨਪ ਗਿਆ ਜੀ, ਤੁਸੀਂ ਗਲਤੀ ਦਰ ਗਲਤੀ ਕੀਤੀ। ਸੋ ਇਸ ਲਈ ਅਕਾਲੀ ਦਲ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਕੱਲ ਮਾਫੀ ਤਾਂ ਮੰਗੀ, ਕੀ ਇਹ ਪੂਰੀ ਮਾਫੀ ਹੈ? ਕੀ ਇਹ ਸੰਪੂਰਨ ਮਾਫੀ ਹੈ? ਕੀ ਅਜੇ ਵੀ ਪੂਰਾ ਸੱਚ ਬੋਲ ਰਹੇ ਨੇ ਸੁਖਬੀਰ ਬਾਦਲ? ਹਾਂ, ਸੁਖਬੀਰ ਬਾਦਲ ਹੋਰਾਂ ਨੇ ਇੱਕ ਗੱਲ ਕਹੀ ਜੀ, ਕਹਿੰਦੇ ਜੀ ਕਿ ਸਾਡੇ ਤੇ ਦਬਾਅ ਇਹੋ ਜਿਹਾ ਬਣਾ ਦਿੱਤਾ ਗਿਆ, ਅਸੀਂ ਰਾਜਨੀਤੀ ਦੇ ਇਹੋ ਜਿਹੇ ਸ਼ਿਕਾਰ ਹੋ ਗਏ, ਸਾਨੂੰ ਏਦਾਂ ਫਸਾ ਲਿਆ ਗਿਆ ਕਿ ਸਾਨੂੰ ਮਾਮਲਾ CBI ਨੂੰ ਦੇਣਾ ਪੈ ਗਿਆ ਹੈ, ਤੇ ਅਸੀਂ ਜੀ ਦੋਸ਼ੀਆਂ ਨੂੰ ਵੀ ਅੰਦਰ ਦਿਆਂਗੇ ਜਦੋਂ ਸਾਨੂੰ ਮੌਕਾ ਮਿਲਿਆ ਜੀ, ਤੇ ਅਸੀਂ ਕਹਿੰਦੇ ਜੀ ਉਹ ਚਿਹਰੇ ਵੀ ਸਾਹਮਣੇ ਲਿਆਵਾਂਗੇ ਜਿਨ੍ਹਾਂ ਨੇ ਸਾਜ਼ਿਸ਼ ਘੜੀ। ਠੀਕ ਹੈ, ਉਹਨਾਂ ਨੂੰ ਵੀ ਬੇਨਕਾਬ ਕਰਾਂਗੇ ਕਿ ਸੁਖਬੀਰ ਬਾਦਲ ਜੀ, ਹੁਣ ਤੁਹਾਡੇ ਬਾਦਲ ਦਲ ਕੋਲ ਲੁਕਾਉਣ ਲਈ ਬਚਿਆ ਕੀ ਆ? ਹੁਣ ਤੁਹਾਡੇ ਕੋਲ ਇਸ ਮੌਕੇ ਰਾਜਨੀਤਿਕ ਤੌਰ ਤੇ ਹੈ ਕਿ ਜਿਹਨੂੰ ਤੁਸੀਂ ਬਚਾ ਕੇ ਰੱਖਣਾ ਚਾਹੁੰਦੇ ਹੋ? ਜੀ ਜੀ। ਦੂਸਰੀ ਗੱਲ, ਜਿਸ ਥਾਂ ਤੇ ਖੜ ਕੇ ਤੁਸੀਂ ਗੱਲ ਕਰ ਰਹੇ ਹੋ, ਉਸ ਥਾਂ ਤੋਂ ਉੱਚੀ ਤੇ ਸੁੱਚੀ ਥਾਂ ਮੈਨੂੰ ਦੱਸ ਦਿਓ ਕਿਹੜੀ ਹੈ। ਉੱਥੇ ਖੜ ਕੇ ਵੀ ਤੁਸੀਂ ਅਜੇ ਵੀ ਸੱਚ ਨਹੀਂ ਬੋਲ ਪਾ ਰਹੇ, ਤੁਸੀਂ ਅਜੇ ਵੀ ਉਹ ਨਾਮ ਉਜਾਗਰ ਕਰਨ ਤੋਂ ਡਰਦੇ ਹੋ, ਪਰ ਲੈ ਦਿਓ ਨਾਮ। ਤੁਹਾਡੇ ਕਬੀਲੇ ਚੋਂ ਆਉਂਦੇ ਆ ਉਹਨਾਂ ਦੇ ਨਾਂ ਲੈ ਦਿਓ, ਜੇ ਤੁਹਾਡੇ ਸ਼ਰੀਕਾਂ ਚੋਂ ਆਉਂਦੇ ਆ ਉਹਨਾਂ ਦਾ ਨਾਂ ਲੈ ਦਿਓ, ਜੇ ਤੁਹਾਡੇ ਘਰ ਚੋਂ ਆਉਂਦੇ ਉਹਦਾ ਨਾਂ ਲੈ ਦਿਓ, ਤੁਹਾਡੀ ਪਾਰਟੀ ਚੋਂ ਆਉਂਦੇ ਉਹਦਾ ਨਾਂ ਲੈ ਦਿਓ, ਪੰਜਾਬ ਚੋਂ ਹੈ, ਪੰਜਾਬ ਤੋਂ ਬਾਹਰੋਂ ਹੈ, ਕੋਈ ਹੋਰ ਪਾਰਟੀ ਦਾ, ਕੋਈ ਹੋਰ ਧਿਰ ਦਾ, ਕੋਈ ਅਫਸਰ ਹੈ, ਕੋਈ ਅਧਿਕਾਰੀ ਹੈ, ਨਾਂ ਲੈਣ ਤੋਂ ਕਿਉਂ ਡਰਦੇ ਹੋ? ਫਿਰ ਡਰ ਕਾਹਦਾ? ਕਿਉਂ ਨਹੀਂ ਨਾਮ ਉੱਥੇ ਸਾਫ਼ ਕੀਤੇ? ਫਿਰ ਕਰ ਦਿੰਦੇ ਅੱਜ ਨਾਮ ਉਜਾਗਰ। ਜੀ ਜੀ। ਇਸ ਲਈ ਇਹ ਇੱਕ ਅਜੇ ਵੀ ਇੱਕ ਅਧੂਰਾ ਮਾਫੀਨਾਮਾ ਲੱਗਦਾ, ਪੂਰਾ ਨਹੀਂ ਹੈ। ਤੋ ਪਰ ਫਿਰ ਵੀ ਇੱਕ ਪੰਜਾਬ ਦੇ ਵਿੱਚ, ਸਿੱਖ ਕੌਮ ਦੇ ਵਿੱਚ ਇੱਕ ਵਾਰ ਚਰਚਾ ਜ਼ਰੂਰ ਚੱਲੀ ਹੈ ਜੀ, ਔਰ ਉਹ ਚਰਚਾ ਇਸੇ ਦੁਵਿਧਾ 'ਚ ਹੈ ਕਿ ਕੀ ਬਾਦਲ ਦਲ ਨੂੰ ਮਾਫ ਕੀਤਾ ਜਾਵੇ। ਮੈਂ ਬਾਦਲ ਦਲ ਸ਼ਬਦ ਇਸ ਲਈ ਵਰਤ ਰਿਹਾ ਪ੍ਰਵੀਨ ਜੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਾਮਤੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਲਾਉਣ ਲਈ, ਪੰਜਾਬ ਦੇ ਹੱਕਾਂ ਹਕੂਕਾਂ ਲਈ ਲੜਨ ਵਾਲਾ, ਪੰਥਕ ਧਿਰ ਲਈ, ਪੰਜਾਬ ਦੇ ਹਿੱਤ ਲਈ ਖੜਨ ਅੜਨ ਵਾਲਾ ਉਹ ਇਤਿਹਾਸ ਹੈ। ਜਦੋਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ 'ਚ ਬੱਬਾ ਬਣਾਇਆ ਗਿਆ, ਲਿਖਿਆ ਜਾਣ ਲੱਗਿਆ, ਕਦੇ ਇਹਨਾਂ ਨੇ ਉਸ ਗੱਲ ਤੇ ਆ ਕੇ ਰੋਕਿਆ ਕਿ ਨਹੀਂ ਇਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ, ਬਾਦਲ ਨਹੀਂ ਲਿਖਣਾ? ਜੀ ਬਿਲਕੁਲ। ਇਹ ਜੀ ਅਕਾਲੀ ਦਲ 1920 ਬਣ ਗਿਆ, ਪਰ ਲੋਕ ਕਹਿੰਦੇ ਸੀ ਚੰਦੂ ਮਾਜਰੇ ਵਾਲਾ ਅਕਾਲੀ ਦਲ, ਆ ਰਵਿੰਦਰ ਵਾਲਾ ਅਕਾਲੀ ਦਲ, ਆ ਜੀ ਸਰਬ ਹਿੰਦ ਅਕਾਲੀ ਦਲ ਬਣ ਗਿਆ, ਲੋਕ ਕਹਿੰਦੇ ਟੌੜੇ ਵਾਲਾ ਅਕਾਲੀ ਦਲ, ਤਲਵੰਡੀ ਵਾਲਾ ਜੀ, ਆ ਹੁਣ ਢੀਂਡਸੇ ਵਾਲਾ ਅਕਾਲੀ ਦਲ। ਮਤਲਬ ਅਕਾਲੀ ਦਲ ਕਿੱਥੇ ਆ ਫਿਰ? ਅਸਲ 'ਚ ਸ਼੍ਰੋਮਣੀ ਅਕਾਲੀ ਦਲ ਸੀ, ਉਹ ਕਿੱਥੇ ਆ ਜੀ? ਇਸ ਲਈ ਇਹ ਬਾਦਲ ਦਲ ਦੇ ਖਿਲਾਫ ਭਰੋਸਾ ਹੈ ਲੋਕਾਂ ਨੂੰ।
ਬਾਦਲ ਸਰਕਾਰ ਦੇ ਸਮੇਂ ਅਕਾਲੀ ਦਲ ਬਾਦਲ ਦੀ ਜਿਹੜੀ ਸਰਕਾਰ ਸੀ ਉਹਦੇ ਸਮੇਂ ਜੋ ਕੁਝ ਹੋਇਆ ਉਹਦੇ ਲਈ ਰੋਸਾ ਹੈ ਲੋਕਾਂ ਨੂੰ। ਸੋ ਇਸ ਲਈ ਕੀ ਬਾਦਲ ਦਲ ਨੂੰ ਮਾਫ ਕਰਨਗੇ ਜਾਂ ਨਹੀਂ, ਉਸ ਮਕਾਮ ਤੱਕ ਅਕਾਲੀ ਦਲ ਸਾਹਮਣੇ ਆ ਕੇ ਖੜੇ ਹੈ ਬਾਦਲ ਦਲ ਕਿ ਨਹੀਂ, ਸਵਾਲ ਇਹ ਹੈ ਜੀ। ਤੋ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਪਿਤਾ ਦੇ ਹਵਾਲੇ ਨਾਲ ਵੀ, ਆਪਣੇ ਹਵਾਲੇ ਨਾਲ ਵੀ, ਆਪਣੀ ਪਾਰਟੀ ਦੇ ਹਵਾਲੇ ਨਾਲ ਵੀ, ਆਪਣੇ ਅਹੁਦੇਦਾਰਾਂ ਤੇ ਵਰਕਰਾਂ ਤੱਕ ਦੇ ਹਵਾਲੇ ਨਾਲ ਮਾਫੀ ਮੰਗੀ ਹੈ। ਤੇ ਪਰ ਜਦੋਂ ਮਾਫੀ ਮੰਗੀ ਜਾਂਦੀ ਹੈ ਤਾਂ ਪਹਿਲਾਂ ਗੁਨਾਹ ਦੱਸੇ ਜਾਂਦੇ ਆ ਜੀ, ਅਜੇ ਉਹ ਗੁਨਾਹ ਸਪਸ਼ਟ ਰੂਪ ਚ ਦੱਸੇ ਨਹੀਂ ਹੈ। ਸੋ ਇਸ ਲਈ ਇਹ ਫੈਸਲਾ ਹੁਣ ਕੌਮ ਤੇ ਪਿਆ, ਪੰਥ ਤੇ ਪਿਆ, ਤੇ ਕੌਮ ਪੰਥ ਨਾਲੋਂ ਅਗਲਾ ਪੜਾ ਇਹ ਵੀ ਹੈ ਕਿ ਇਹ ਰਾਜਨੀਤਿਕ ਜਮਾਤ ਹੈ ਜੀ। ਹੁਣ ਰਾਜਨੀਤਿਕ ਧਿਰ ਹੈ ਤੇ ਵੋਟਾਂ ਤੁਸੀਂ ਪੂਰੇ ਪੰਜਾਬ ਚੋਂ ਭਾਲਦੇ ਹੋ, ਤੇ ਫਿਰ ਇਹ ਪੰਜਾਬ ਤੇ ਪਿਆ ਕਿ ਉਹਨਾਂ ਨੇ ਰਾਜਨੀਤਿਕ ਤੌਰ ਤੇ ਤੁਹਾਨੂੰ ਮਾਫ ਕਰਨਾ ਹੈ, ਪੰਥਕ ਧਿਰਾਂ ਕੰਨੀ ਖੜਾ ਕਿ ਉਹਨਾਂ ਨੇ ਪੰਥ ਵਾਲੇ ਪਹਿਲੂ ਤੋਂ ਤੁਹਾਨੂੰ ਮਾਫ ਕਰਨਾ ਹੈ, ਧਾਰਮਿਕ ਹਵਾਲੇ ਨਾਲ ਤੁਹਾਨੂੰ ਮਾਫ ਕਰਨਾ ਹੈ। ਸੋ ਬੇਸ਼ੱਕ ਸੁਖਬੀਰ ਬਾਦਲ ਨੇ ਕਿਹਾ ਜੀ ਕਿ ਬੇਅਦਬੀਆਂ ਹੋਰਾਂ ਦੀਆਂ ਸਰਕਾਰਾਂ 'ਚ ਵੀ ਹੋਈਆਂ ਹੈ, ਉਹਨਾਂ ਬਾਰੇ ਇੰਨੀ ਉਂਗਲ ਨਹੀਂ ਚੱਕੀ ਗਈ, ਨਹੀਂ ਸਾਡੇ ਬਾਰੇ ਚੱਕੀ ਗਈ। ਸੋ ਇਸ ਲਈ ਇਹ ਝਾਤ ਮਾਰ ਕੇ ਦੇਖੋ ਕਿ ਸਥਿਤੀ ਆਈ ਕਿਉਂ। ਪ੍ਰਵੀਨ ਜੀ ਤੋਂ ਆਸ ਹੀ ਨਹੀਂ, ਜੇ ਕਾਂਗਰਸ ਦੇ ਸਮੇਂ ਕੋਈ ਇਹੋ ਜਿਹੇ ਗੁਨਾਹ ਹੁੰਦੇ ਨੇ ਤਾਂ ਫਿਰ ਲੋਕਾਂ ਨੂੰ ਪਤਾ ਹੈ ਕਾਂਗਰਸ ਤਾਂ ਉਹੀ ਹੈ ਜਿਹੜੀ 84 ਵਾਲੀ ਹੈ, ਕਾਂਗਰਸ ਤਾਂ ਉਹੀ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਹ ਤਾਂ ਉਮੀਦ ਥੋੜਾ ਰੱਖਣਗੇ ਪੰਥਕ ਜਮਾਤ ਵਾਲੇ ਕਿ ਕਾਂਗਰਸ ਕੋਈ ਭਲਾ ਕਰੂਗੀ, ਤੇ ਕਰ ਦੇਵੇ ਤਾਂ ਵੱਖਰੀ ਗੱਲ ਹੈ, ਨਹੀਂ ਕਰੂਗੀ ਤਾਂ ਲੋਕਾਂ ਨੂੰ ਆਸ ਨਹੀਂ। ਪਰ ਤੁਹਾਤੋਂ ਇਹ ਆਸ ਥੋੜਾ ਸੀ ਕਿ ਤੁਹਾਡੀ ਸਰਕਾਰ 'ਚ ਕੁਝ ਹੋ ਜਾਊਗਾ ਔਰ ਤੁਸੀਂ ਸਜ਼ਾਵਾਂ ਦੇਣ ਤੱਕ ਲਈ ਵੀ ਨਹੀਂ ਜਾਵਾਂਗੇ, ਤੁਸੀਂ ਪੁਲਿਸ ਨੂੰ ਬਚਾਓਗੇ ਤੇ ਪੁਲਿਸ ਨੂੰ ਵਰਤੋਗੇ। ਵਿਕਰਮ ਮਜੀਠੀਆ ਹੋਰੀ ਪਟਿਆਲਾ ਜੇਲ੍ਹ ਦੇ ਬਾਹਰ ਖੜ ਕੇ ਕਹਿੰਦੇ ਨੇ ਕਿ ਮੈਨੂੰ ਪਤਾ ਹੈ ਕਿ ਅੱਜ ਸਾਨੂੰ ਜਿਹੜਾ ਮਿਲ ਨਹੀਂ ਦਿੱਤਾ ਜਾ ਰਿਹਾ ਹੈ ਨਾ ਰਾਜੋਆਣਾ ਹੋਰਾਂ ਨੂੰ, ਕਿ ਇਹਦੇ ਲਈ ਜੀ ਆ ਪੁਲਿਸ ਵਾਲੇ ਜ਼ਿੰਮੇਵਾਰ ਥੋੜਾ ਨੇ, ਇਹਦੇ ਲਈ ਤਾਂ ਗ੍ਰਹਿ ਮੰਤਰੀ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੈ ਜੀ, ਉਹਦੇ ਹੁਕਮਾਂ ਦੇ ਸਾਨੂੰ ਰੋਕਿਆ। ਫਿਰ ਜੇ ਤੁਹਾਨੂੰ ਪਤਾ ਹੈ ਕਿ ਹਾਂ ਗ੍ਰਹਿ ਮੰਤਰੀ ਔਰ ਉਹਦੇ ਹੁਕਮਾਂ ਤੇ, ਮੁੱਖ ਮੰਤਰੀ ਦੇ ਹੁਕਮਾਂ ਤੇ ਪੁਲਿਸ ਚੱਲਦੀ ਆ, ਫਿਰ ਗੋਲੀਆਂ ਚਲਾਉਣ ਦੇ ਹੁਕਮ ਕਿਹਨੇ ਦਿੱਤੇ ਪੁਲਿਸ ਨੂੰ? ਇਹੀ ਤਾਂ ਪੰਜਾਬ ਪੁੱਛਣਾ ਚਾਹੁੰਦਾ ਸੀ, ਇਹੀ ਤਾਂ ਕੌਮ ਜਾਣਨਾ ਚਾਹੁੰਦੀ ਸੀ ਕਿ ਕੀ ਮੁੱਖ ਮੰਤਰੀ ਦੇ ਹੁਕਮਾਂ ਤੇ ਗੋਲੀਆਂ ਚੱਲੀਆਂ ਜਾਂ ਗ੍ਰਹਿ ਮੰਤਰੀ ਦੇ ਹੁਕਮਾਂ ਤੇ ਚੱਲੀਆਂ। ਜੇ ਤੁਸੀਂ ਨਹੀਂ ਹੁਕਮ ਦਿੱਤੇ ਫਿਰ ਗੋਲੀਆਂ ਕਿਵੇਂ ਚੱਲ ਗਈਆਂ? ਤੇ ਤੁਸੀਂ ਅਜੇ ਤੱਕ ਉਹ ਨਾਮ ਕੀ ਮੰਨੋਗੇ ਕਿ ਸਮੇਤ ਸੈਣੀ ਨੂੰ ਲਾਉਣਾ ਸਾਡੀ ਗੁਨਾਹ ਸੀ? ਆਉਂਗੇ ਨਾਮ ਤੱਕ ਨਹੀਂ ਅਜੇ ਮੂੰਹ ਤੇ ਆਇਆ ਇੱਕ ਵੀ ਕਿਸੇ ਦਾ। ਜੀ ਬਿਲਕੁਲ। ਇਸ ਲਈ ਇਹ ਅਧੂਰਾ ਮਾਫੀਨਾਮਾ ਹੈ, ਅਧੂਰਾ ਕਬੂਲਨਾਮਾ ਹੈ ਕੌਮ ਦੇ ਉੱਤੇ ਤੇ ਪੰਥ ਦੇ ਉੱਤੇ ਹੈ ਕਿ ਕੀ ਉਹ ਬਾਦਲ ਦਲ ਨੂੰ ਮਾਫ ਕਰੇਗਾ ਜਾਂ ਨਹੀਂ। ਤੇ ਰਾਜਨੀਤਿਕ ਤੌਰ ਤੇ ਪੰਜਾਬ ਤੇ ਹਵਾਲੇ ਹੈ ਸਵਾਲ ਕਿ ਕੀ ਉਹ ਅਕਾਲੀ ਦਲ ਬਾਦਲ ਨੂੰ ਰਾਜਨੀਤਿਕ ਤੌਰ ਤੇ ਮਾਫ ਕਰੂਗਾ ਜਾਂ ਨਹੀਂ, ਪਰ ਅਜੇ ਬਹੁਤ ਦੂਰ ਦਾ ਸਵਾਲ ਲੱਗਦਾ ਹੈ। ਜੀ।